असलामकुम। गुड मॉर्निंग सोहणियो, गुड मॉर्निंग। लो भी सोहणियो, एक यूके ਦੀ ਠੰਡੀ ਠੰਡੀ ਇੰਤਹਾਈ ਠੰਡੀ ਸੁਬਾਹ ਅਸੀਂ ਤੁਹਾਨੂੰ ਖੁਸ਼ ਆਮਦੇਦ ਕਹਿੰਦੇ ਆ। ਇਸ ਸਾਲ ਤੇ ਜੇ ਲੱਗਦਾ ਵੇ ਕਿ ਵੀ ਗਰਮੀ ਆਣੀ ਨਹੀਂ ਹੈ। ਜਿਹੜਾ ਮੌਸਮ ਦਾ ਹਾਲ ਚੱਲ ਰਿਹਾ ਹੈ ਕਿ ਖਾਸੀ ਠੰਡਕ ਹੈ। ਔਰ ਦੇਖ ਲਓ ਪਿੱਛੇ ਵੈਦਰ ਦੇਖ ਲਵੋ ਤੁਸੀਂ, ਬੱਦਲੋ ਬੱਦਲ ਔਰ ਠੰਡ ਔਰ ਧੁੰਦ, ਸ਼ਦੀਦ ਠੰਡ ਵਾਲਾ ਜਿਹੜਾ ਮੌਸਮ ਹੁੰਦਾ ਹੈ ਨਾ, ਉਹ ਹੋਇਆ। ਤੇ ਹੁਣ ਅਸੀਂ ਕੀ ਕਰੀਏ? ਅਸੀਂ ਕਹਿੰਦੇ ਆ ਅਸੀਂ ਇਹਨਾਂ ਕੋਲ ਛੱਡਣਾ ਚਾਹੁੰਦੇ ਹਾਂ ਕੰਬਲ ਨੂੰ, ਪਰ ਉਹ ਕੰਬਲ ਨਹੀਂ ਸਾਨੂੰ ਛੱਡਦਾ ਪਿਆ। ਅਸੀਂ ਕਰੀਏ ਕੀ ਕਿ ਮਜਬੂਰਨ ਪਾਉਣਾ ਪੈਂਦਾ ਵੇ ਕਿ ਮੋਟੀਆਂ ਮੋਟੀਆਂ ਸ਼ਾਲਾਂ ਲੈਣੀਆਂ ਪੈਂਦੀਆਂ, ਮੋਟਾ ਮੋਟਾ ਕੰਬਲ, ਮੋਟੀ ਮੋਟੀ ਸ਼ਾਲ, ਮੋਟੇ ਮੋਟੇ ਲੋਕ। ਤੇ ਤੁਸੀਂ ਫਿਰ ਮੋਟਾਈ ਦਾ ਅੰਦਾਜ਼ਾ ਲਾ ਲਵੋ ਕਿ ਸਾਡਾ ਹਾਲ ਕੀ ਹੋਇਆ ਕਿ ਅਸੀਂ ਜਿਹੜਾ ਨਾ ਬਹੁਤ ਉਹ ਕੀ ਕਹਿੰਦੇ ਨੇ ਓਵਰ ਵੇਟ ਹੋ ਚੁੱਕੇ ਚੀਜ਼ਾਂ ਦੇ ਨਾਲ। ਤੇ ਲੋ ਵੀ ਇਹ ਦੇਖੋ, ਮੈਂ ਕੱਢ ਕੇ ਲੈ ਕੇ ਆਈ ਸਾਂ ਸਟੋਰ ਤੋਂ, ਕਿਉਂਕਿ ਪੱਤੇ ਆਣੇ ਸ਼ੁਰੂ ਹੋ ਗਏ ਨੇ। ਦੇਖੋ ਇਹਨਾਂ ਤੇ ਪੱਤੇ ਆਣੇ ਸ਼ੁਰੂ ਹੋ ਗਏ ਨੇ। ਔਰ ਇਹ ਜਿਹੜੇ ਉੱਪਰ ਵਾਲੇ ਜਿਹੜੇ ਖਰਾਬ ਸਨ ਨਾ, ਇਹ ਅਸੀਂ ਕੱਟੇ ਹੀ ਨਹੀਂ ਸਨ ਹਲੇ। ਮੈਂ ਵੀ ਸੋਚਿਆ ਕਿ ਅੱਜ ਠੰਡ ਤੇ ਹੈ ਵੇ, ਪਰ ਅਸੀਂ ਇਹਨੂੰ ਥੋੜ੍ਹਾ ਜਿਹਾ ਕੱਟ ਦਈਏ ਕਿ ਫਿਰ ਨਵੇਂ ਪੱਤੇ ਆ ਰਹੇ ਨੇ ਨਾ, ਤੇ ਫਿਰ ਨਾ ਫਿਰ ਉਹ ਖਰਾਬ ਹੋ ਜਾਵੇਗਾ। ਤਾਂ ਇਹ ਮੈਂ ਸਟੋਰ ਵਿੱਚੋਂ ਕੱਢਿਆ ਅੱਜ ਆਪਣਾ ਔਜ਼ਾਰ ਜਿਹੜਾ ਤੇ ਅਸੀਂ ਇਹਦੀ ਅੱਜ ਕਟਾਈ ਛਟਾਈ ਕਰਾਂਗੇ, ਤਾਂ ਕਿ ਜਿਹੜਾ ਉੱਪਰ ਵਾਲਾ ਖਰਾਬ ਹਿੱਸੇ ਨੇ ਨਾ, ਬਿਲਕੁਲ ਸਰਦੀਆਂ ਵਿੱਚ ਇਸ ਤਰ੍ਹਾਂ ਹੁੰਦਾ ਜਿਵੇਂ ਪੌਦਾ ਖਤਮ ਹੋ ਗਿਆ, ਪਰ ਅੱਲਾਹ ਪਾਕ ਦੀ ਕੁਦਰਤ ਹੈ ਕਿ ਫਿਰ ਉੱਥੋਂ ਹੀ ਜਿਹੜਾ ਨਾ ਹਰਾ ਭਰਾ ਹੋ ਜਾਂਦਾ ਵੇ ਔਰ ਸਾਰੀਆਂ ਇਹਦੀਆਂ ਸ਼ਾਖਾਂ ਨਿਕਲ ਆਉਂਦੀਆਂ ਹਨ। ਇੱਕ ਸਾਲ ਤੇ ਅਸੀਂ ਕੱਢ ਕੇ ਇਹਨੂੰ ਸੁੱਟਣ ਹੀ ਲੱਗੇ ਸਾਂ ਕਿ ਵੀ ਸੁੱਕ ਗਿਆ ਵੇ ਬਿਲਕੁਲ, ਔਰ ਇਹਨੂੰ ਹੁਣ ਸੁੱਟ ਦੇਣਾ ਚਾਹੀਦਾ ਵੇ। ਲੇਕਿਨ ਐਵੇਂ ਕਿ ਉਹ ਫਿਰ ਕੋਂਪਲਾਂ ਨਿਕਲੀਆਂ, ਅੰਦਾਜ਼ਾ ਹੋਇਆ ਕਿ ਇਹ ਹਰ ਸਾਲ ਜਿਹੜਾ ਵੇ ਦੁਬਾਰਾ ਹੁੰਦਾ ਵੇ। ਅਸੀਂ ਸਾਰੀ ਹੁਣ ਇਹਦੇ, ਕਿਉਂਕਿ ਮੈਂ ਚਸ਼ਮਾ ਨਹੀਂ ਪਾਇਆ ਹੋਇਆ, ਤੇ ਚਸ਼ਮੇ ਤੋਂ ਬਗੈਰ ਤਾਂ ਬਈ ਅਮੰਦਾ ਹੈ, ਚਸ਼ਮੇ ਤੋਂ ਬਗੈਰ ਕੁਛ ਨਜ਼ਰ ਨਹੀਂ ਆਉਂਦਾ। ਇਸ ਤੋਂ ਮੈਂ ਹੁਣ ਚਸ਼ਮਾ ਪਾ ਕੇ ਇਹਦੀ ਬਾਕੀ ਸਾਰੀ ਅੱਛੀ ਜੀ ਕਟਿੰਗ ਕਰਾਂਗੀ, ਤਾਂ ਕਿ ਜਿਹੜਾ ਸਾਡਾ ਪੌਦਾ ਜਿਹੜਾ ਬਿਲਕੁਲ ਸਹੀ ਤਰੀਕੇ ਨਾਲ ਗਰੋ ਕਰੇ। ਨਵੇਂ ਪੱਤੇ ਆ ਰਹੇ ਨੇ, ਪਰ ਸਹੀ ਤਰੀਕੇ ਨਾਲ ਗਰੋ ਹੋਵੇ। ਤੇ ਚਲੋ ਅਸੀਂ ਇੱਥੇ ਰੱਖਦੇ ਹਾਂ ਫਿਲਹਾਲ ਇਹਨੂੰ। ਮੈਂ ਇੰਨੀ ਮਿਹਨਤ ਵੀ ਕੀਤੀ ਸਟੋਰ ਤੋਂ, ਉਹਨੂੰ ਪਹਿਲੇ ਤਲਾਸ਼ ਕਰਕੇ ਲੈ ਕੇ ਆਈ, ਤੇ ਚਲੋ ਮੈਂ ਬਾਅਦ 'ਚ ਕਟਿੰਗ ਕਰਨੀ ਆ, ਕਿਉਂਕਿ ਫਿਰ ਪੱਤੇ ਆ ਗਏ ਨਾ ਤੇ ਫਿਰ ਮੁਸ਼ਕਿਲ ਹੋ ਜਾਏਗਾ। ਪਹਿਲੇ ਅਸੀਂ ਇਹਦੀ ਕਟਾਈ ਛਟਾਈ ਕਰ ਦਈਏ। ਤੇ ਇੱਥੇ ਹਸਬੇ ਮਾਮੂਲ ਅਸੀਂ ਜਿਹੜਾ ਆਪਣਾ ਖਿਲਾਰਾ ਪਾਇਆ ਹੋਇਆ ਵੀ, ਅਸੀਂ ਸਮਾਨ ਦਾ ਜਿਹੜਾ ਰੋਜ਼ਮਰਰਾ ਦੇ ਜਿਹੜੇ ਕੰਮ ਹੁੰਦੇ ਨੇ, ਤੇ ਅਸੀਂ ਤੁਹਾਨੂੰ ਦਿਖਾਣੇ ਵੀ ਅੱਜ ਅਸੀਂ ਕੀ ਕਰਨ ਲੱਗੇ। ਅੱਜ ਅਸੀਂ ਹਮਨੇ ਕਿਆ ਮਾਰਕਾ ਮਾਰਨਾ ਹੈ। ਲੋ ਜੀ, ਅਸੀਂ ਹੁਣ ਅੱਜ ਤਿਆਰੀ ਸ਼ੁਰੂ ਕਰਨ ਲੱਗੇ ਆ। ਕੱਲ ਸਾਡੇ ਘਰ ਪੱਕਣਾ ਹਲੀਮ, ਤੇ ਹਲੀਮ ਪੱਕਣਾ, ਤੇ ਮੈਂ ਹਲੀਮ ਮਸਾਲਾ ਚੈੱਕ ਕਰ ਰਹੀ ਸਾਂ ਕਿ ਦੇਖਾਂ ਹੈਗਾ ਕਿ ਨਹੀਂ, ਕਿਉਂਕਿ ਅਸੀਂ ਗਰੋਸਰੀ ਵਾਸਤੇ ਜਾਣਾ ਵੇ। ਤੇ ਫਿਰ ਅਗਰ ਨਹੀਂ ਹੈ ਤੇ ਮੈਂ ਲੈ ਕੇ ਆ ਜਾਵਾਂਗੀ। ਪਰ ਹਲੀਮ ਮਸਾਲਾ ਮਿਲ ਗਿਆ ਕਰੋ, ਤਲਾਸ਼ ਗੁੰਮਸ਼ੁਦਾ ਜਿਹੜਾ ਨਾ ਉਹ ਸਾਡੀ ਕਾਮਯਾਬ ਹੋ ਗਈ ਹੈ। ਤੇ ਇਹ ਜਿਹੜਾ ਲੈ ਕੇ ਆਈ ਹਾਂ ਮੈਂ ਮਸੂਰ ਕੀ ਦਾਲ, ਇਹਦੇ ਵਿੱਚ ਮੂੰਗ ਕੀ ਦਾਲ, ਔਰ ਇਹਦੇ ਵਿੱਚ ਚਾਵਲ। ਇਹ ਅਸੀਂ ਸਾਰੇ ਅਲੱਗ ਭਿਓਵਾਂਗੇ। ਰਾਤ ਨੂੰ ਮੈਂ ਭਿਓ ਦੇਵਾਂਗੀ ਤਾਂ ਕਿ ਫਿਰ ਸੁਬਾਹ ਜਿਹੜਾ ਦਾਲਾਂ ਜ਼ਰਾ ਅੱਛੀਆਂ ਹੋ ਜਾਣ, ਭਿੱਜ ਜਾਣ। ਫਿਰ ਇੱਕ ਚਨੇ ਕੀ ਦਾਲ, ਸਾਡੇ ਇੰਕਸ਼ਾਫ ਹੋਇਆ, ਬੜਾ ਖਤਰਨਾਕ ਇੰਕਸ਼ਾਫ ਹੋਇਆ ਕਿ ਚਨੇ ਦੀ ਦਾਲ ਤੇ ਮੁੱਕੀ ਹੋਈ ਹੈ। ਅਸੀਂ ਕਿਹਾ ਚਲੋ ਠੀਕ ਹੈ, ਇਸ ਲਈ ਮੈਂ ਸਟੋਰ ਗਈ ਸਾਂ, ਅੱਜ ਹੀ ਚਲੀ ਗਈ ਸਾਂ ਕਿ ਜਿਹੜੀ ਚੀਜ਼ ਅਗਰ ਨਹੀਂ ਹੈ ਨਾ ਤੇ ਫਿਰ ਅਸੀਂ ਲੈ ਕੇ ਆ ਜਾਈਏ। ਇਹ ਤੇ ਦਾਲਾਂ ਮੈਂ ਕੱਢ ਕੇ ਲੈ ਕੇ ਆ ਗਈ ਹਾਂ, ਤੇ ਚਲੋ ਅਸੀਂ ਹੁਣ ਇਹਨਾਂ ਨੂੰ ਕਰਾਂਗੇ। ਤੇ ਬਾਕੀ ਅਮਰੂਦ ਔਰ ਇੱਕ ਦੋ ਚੀਜ਼ਾਂ ਸਨ, ਮੈਂ ਕਿਹਾ ਮੈਂ ਇਹਨਾਂ ਨੂੰ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦੇਵਾਂ, ਕਿਉਂਕਿ ਫਿਰ ਨਾ ਬਾਅਦ ਇੰਨੀ ਠੰਡ ਦੇ ਬਾਅਦ ਠੰਡ ਨਾਲ ਵੀ ਚੀਜ਼ ਖਰਾਬ ਹੋ ਜਾਂਦੀ। ਦੇਖੋ ਦੁਨੀਆ ਵਾਲੋ ਕਿ ਕਦੀ ਕਦੀ ਠੰਡ ਨਾਲ ਵੀ ਚੀਜ਼ ਪਈ ਇਸ ਤਰ੍ਹਾਂ ਖਰਾਬ ਹੋ ਜਾਂਦੀ ਹੈ। ਲੇਕਿਨ ਇਹਦੇ ਵਿੱਚ ਪਾ ਕੇ ਮੈਂ ਰੱਖ ਦੇਵਾਂਗੀ ਨਾ, ਤਾਂ ਖਾਸੇ ਦਿਨ ਫਿਰ ਚੱਲ ਜਾਏਗਾ। ਫਿਰ ਖਰਾਬੀ ਦਾ ਜਿਹੜਾ ਨਾ ਇਸਤੇਮਾਲ ਘੱਟ ਹੈ। ਤੇ ਬਈ ਇਹ ਪੰਜਵਾਂ ਤੇ ਹੁਣ ਆਉਂਦਾ ਨਹੀਂ ਪਿਆ, ਚਲੋ ਇਹਨੂੰ ਇੱਕ ਨੂੰ ਬਾਹਰ ਹੀ ਛੱਡ ਦਿੰਦੇ ਆ, ਔਰ ਇਹਨੂੰ ਅਸੀਂ ਇਸ ਤਰ੍ਹਾਂ ਬੰਦ ਕਰਕੇ ਖਾਸੇ ਦਿਨ ਫਿਰ ਇਹਦੇ ਵਿੱਚ ਕਰਕੇ ਰੱਖ ਦੇਵੋ ਨਾ, ਤੇ ਖਾਸੇ ਦਿਨ ਸਹੀ ਰਹਿੰਦੀ ਹੈ ਚੀਜ਼। ਤੇ ਚਲੋ ਇਹ ਵੀ ਅਸੀਂ ਕਰਦੇ। ਤਾਂ ਨਾਲ ਅਸੀਂ ਲਸਣ ਪਿਆਜ਼ ਆਪਣਾ ਛਿਲ ਕੇ ਰੱਖਾਂਗੇ ਥੋੜ੍ਹਾ ਜਿਹਾ। ਤੇ ਨਾਲ ਮੈਂ ਆਪਣਾ ਦੇਚਕਾ ਕੱਢ ਕੇ ਲੈ ਕੇ ਆਈ ਹਾਂ, ਵੱਡਾ ਸਾਰਾ ਹਲੀਮ ਪਕਾਉਣ ਵਾਸਤੇ ਜਿਹੜਾ ਦੇਚਕਾ, ਉਹ ਮੈਂ ਪਿੱਛੋਂ ਸਟੋਰ ਤੋਂ ਲੈ ਕੇ ਆਈ ਹਾਂ। ਕਿਉਂਕਿ ਜਿਹੜਾ ਐਕਸਟਰਾ ਸਮਾਨ ਹੁੰਦਾ ਹੈ ਨਾ, ਦਾਲਾਂ ਵਗੈਰਾ ਸਟੋਰ, ਅਸੀਂ ਪਿੱਛੇ ਸਟੋਰ ਵਿੱਚ ਹੀ ਰੱਖ ਦਿੰਦੇ ਹਾਂ। ਤੇ ਇਸ ਤੋਂ ਮੈਂ ਅੱਜ ਫਿਰ ਲੈ ਕੇ ਗਈ ਸੀ ਉੱਧਰ ਕਿ ਬਈ ਜਿਹੜੀ ਚੀਜ਼ ਜ਼ਰੂਰੀ ਹੈ ਮੈਂ ਚੁੱਕ ਕੇ ਲੈ ਕੇ ਆ ਜਾਵਾਂ। ਤੇ ਕਿਉਂਕਿ ਬਾਅਦ ਵਿੱਚ ਬਾਰਿਸ਼ ਹੋ ਰਹੀ ਹੁੰਦੀ, ਨਹੀਂ ਜਾ ਸਕਦੀ। ਇਹ ਸਾਡਾ ਨਿਊ ਬਰਸ਼ ਆਇਆ ਵੇ, ਤੇ ਉਹ ਕੀ ਕਹਿੰਦੇ ਨੇ, ਹੁਣ ਇਹਨੂੰ ਅਸੀਂ ਖੋਲਾਂਗੇ ਤੇ ਉੱਥੇ ਰੱਖਾਂਗੇ। ਤੇ ਇੱਕ ਬਚਪਨ ਦੀ ਹਸੀਨ ਯਾਦ ਆ ਗਈ। ਬਿਨਾਖਾਂ ਵਾਲਿਆਂ ਦਾ ਇਸ਼ਤਿਹਾਰ ਆਉਂਦਾ ਹੁੰਦਾ ਸੀ, ਤੇ ਉਹ ਕੀ ਕਹਿੰਦੇ, ਚਲੋ ਇੱਧਰ ਲਾਨੀ ਆ, ਮੇਰੇ ਨਾਲ ਗੱਲ ਕਰਨੇ ਅਸੀਂ।
चलो जी, ये ब्रश देखते ही मैनू ना याद आ गया कि मैं छाल जड़ी है ना ऐसा पा ली पटके स्टाइल ਵਿੱਚ, क्योंकि सिर ते टिकदी नहीं पई सी तो ਉਹਨੂੰ बार-बार ठीक करना पै रहा ਸੀ। ਬਿਹਤਰ ਇਹ ਟੋਪਾ ਜਿਹੜਾ ਨਾ ਇਹ ਬੈਸਟ ਹੈ। ਇਹ ਟੋਪਾ ਜਿਹੜਾ ਨਾ ਬੈਸਟ ਆਈਟਮ ਜੇ। ਤੇ ਅਸੀਂ ਜਦੋਂ ਛੋਟੇ ਹੁੰਦੇ ਸਾਂ ਇਸ ਤਰ੍ਹਾਂ ਇੱਕ ਬਿਨਾਕਾ ਇੱਕ ਸੀ ਕੰਪਨੀ, ਉਹਦਾ ਇਸ਼ਤਿਹਾਰ ਆਉਂਦਾ ਹੁੰਦਾ ਸੀ ਤੇ ਉਹਦੇ ਬੜਾ ਮਕਬੂਲ ਹੋਇਆ ਸੀ, ਮੇਰਾ ਬਿਨਾਕਾ मेरा अपना ब्रश बिनाका, मेरी डेंटल क्रीम बिनाका। तो वह बिनाका का याद आ गया कि अपने बचपन दियाँ कुछ हवाले दे नाल कुछ ना कुछ चीज़ जिहड़ी ना कदी तुहानूं याद आई जाती है। तो ब्रश जिहड़ा वे सारे वो डॉक्टर्स कहते हैं कि कुछ महीनों बाद तुहानूं चेंज कर लेना चाहिए वे कि ठीक होंदा वे, कुछ महीने बाद कर लो। तो असं कहा चलो ठीक है। ਹੁਣ ਡਾਕਟਰ ਅੱਜ ਕੱਲ੍ਹ ਜ਼ਮਾਨਾ ਐਸਾ ਵੇ ਕਿ ਡਾਕਟਰ ਜੋ ਕਹਿੰਦੇ ਨੇ ਉਹਦੇ 'ਤੇ ਹੀ ਅਮਲ ਕਰਨਾ ਪੈਂਦਾ, 100% ਹੀ ਉਹਨਾਂ 'ਤੇ ਅਮਲ ਕਰਨਾ ਪੈਂਦਾ। ਅਤੇ ਅਸੀਂ ਵੀ ਕੀਤਾ ਜੀ, ਨਵਾਂ ਬਰਸ਼ ਮੰਗਾ ਲਿਆ, ਹੁਣ ਖੋਲ੍ਹ ਕੇ ਰੱਖਾਂਗੇ, ਪੁਰਾਣੇ ਨੂੰ ਕਹਿ ਦਾਂਗੇ ਖੈਰਾਬਾਦ। ਅਤੇ ਇਸ ਤਰ੍ਹਾਂ ਮੈਨੂੰ ਉਹ ਜ਼ਮਾਨੇ ਯਾਦ ਆ ਗਏ ਕਿ ਜਦੋਂ ਸੱਕ ਮਲਦੇ ਹੁੰਦੇ ਸਾਂ ਅਤੇ ਉਦੋਂ ਜਿਹੜਾ ਇੱਕ ਮੰਜਨ ਆਉਂਦਾ ਹੁੰਦਾ ਸੀ ਡੈਡ ਟੋਨਿਕ ਵਾਲਿਆਂ ਦਾ ਮੰਜਨ, ਅਤੇ ਉਹ ਮੰਜਨ ਉਂਗਲ ਦੇ ਨਾਲ ਇਸ ਤਰ੍ਹਾਂ ਕਰਕੇ ਮਲਣਾ ਸੀ। ਅਤੇ ਉਹ ਫਿਰ ਕੀ ਕਹਿੰਦੇ ਨੇ ਦੰਦ ਚਿੱਟੇ ਮੋਤੀਆਂ ਵਰਗੇ ਹੋ ਜਾਂਦੇ ਹੁੰਦੇ ਸਨ। ਅਤੇ ਨਾਲ ਸੱਕ ਜਿਹੜਾ ਵੇ, ਓਏ ਹੋਏ ਹੋਏ, ਹੁਣ ਸੱਕ ਦਾ ਮੈਂ ਜਿਹੜਾ ਕੀਤਾ ਵੇ ਨਾ, ਮੈਨੂੰ ਅੱਜ ਛੇੜਨਾ ਨਹੀਂ ਚਾਹੀਦਾ ਸੀ ਇਹ ਮੌਜ਼ੂ ਕਿ ਉਹ ਕੀ ਕਹਿੰਦੇ ਨੇ ਬੜਾ ਜ਼ਬਰਦਸਤ ਟਾਈਮ ਸੀ ਜਿਹੜਾ ਕਿ ਜਦੋਂ ਸੱਕ ਮਲਣਾ ਕੁੜੀਆਂ ਦੇ ਅਤੇ ਦੰਦ ਹੋ ਜਾਂਦੇ ਸਨ ਮੋਤੀਆਂ ਵਰਗੇ। ਅਤੇ ਉਹ ਕੀ ਕਹਿੰਦੇ ਹਰ ਔਰਤ ਜਿਹੜੀ ਨੇ ਸੱਕ ਮਲਦੀ, ਸੱਕ ਹਰ ਘਰ 'ਚ ਤੁਹਾਨੂੰ ਮਿਲ ਜਾਂਦਾ ਹੁੰਦਾ ਸੀ। ਦੰਦਾਸਾ, ਉਹਨੂੰ ਦੰਦਾਸਾ ਵੀ ਕਹਿੰਦੇ ਨੇ ਕਿ ਦੰਦਾਸਾ ਵੀ ਲਫ਼ਜ਼ ਕਹਿੰਦਾ, ਹੋਰ ਵੀ ਉਹਦੇ ਮੁਖਤਲਿਫ ਜ਼ਬਾਨਾਂ 'ਚ ਹੋਣਗੇ ਪਰ ਸਾਡੇ ਪੰਜਾਬੀ 'ਚ ਸੱਕ ਕਹਿੰਦੇ ਨੇ। ਉਹ ਫਿਰ ਸੱਕ ਜਿਹੜਾ ਵੀ ਮਲਣਾ ਦੰਦਾਂ ਦੇ ਉੱਤੇ ਐਸਾ ਕਰਕੇ, ਔਰ ਸੱਕ ਮਲਣ ਦੀ ਜਿਹੜੀ ਖੁਸ਼ੀ ਹੁੰਦੀ ਸੀ ਨਾ ਉਹ ਇਸ ਤੋਂ ਉਹ ਜ਼ਿਆਦਾ ਹੁੰਦੀ ਸੀ ਕਿ ਉਹ ਜ਼ਮਾਨਾ ਐਸਾ ਸੀ ਕਿ ਸਾਨੂੰ ਲਿਪਸਟਿਕ ਲਾਉਣ ਦਾ ਬਿਲਕੁਲ ਇਜਾਜ਼ਤ ਨਹੀਂ ਹੁੰਦੀ ਸੀ ਘਰ ਵਾਲਿਆਂ ਵੱਲੋਂ। ਅਵਲ ਤਾਂ ਹੁੰਦੀ ਨਹੀਂ ਸੀ, ਜੇ ਕਿਸੇ ਅੰਮੀ ਦੀ ਕੋਈ ਛੋਟੀ ਮੋਟੀ ਕਿਸੇ ਪਈ ਹੁੰਦੀ ਸੀ ਐਡੀ ਕਿ, ਪਰ ਉਹ ਵੀ ਬੜੀ ਤਹਿਵੀਲ ਵਿੱਚ ਹੁੰਦੀ ਸੀ, ਜੋ ਪੁਲਿਸ ਦੀ ਤਹਿਵੀਲ ਵਿੱਚ ਹੁੰਦਾ ਹੈ ਨਾ ਮੁਜਰਮ, ਇਸ ਤਰ੍ਹਾਂ ਹੀ ਉਹ ਮੁਜਰਮ ਉਹ ਜਿਹੜਾ ਸੀ ਅੰਮੀ ਦੀ ਤਹਿਵੀਲ ਵਿੱਚ ਹੁੰਦਾ ਸੀ, ਉਹ ਸਾਡੀ ਦਸਤਰਸ ਵਿੱਚ ਨਹੀਂ ਹੁੰਦੀ ਸੀ। ਅਤੇ ਸਾਨੂੰ ਸ਼ੌਕ ਹੁੰਦਾ ਸੀ, ਉਹ ਉਮਰ ਐਸੀ ਸੀ ਕਿ ਸਾਡਾ ਦਿਲ ਕਰਦਾ ਹੁੰਦਾ ਸੀ ਕਿ ਅਸੀਂ ਵੀ ਬੁੱਲਾਂ 'ਤੇ ਥੋੜ੍ਹਾ ਜਿਹਾ ਰੰਗ ਲਾਈਏ ਕਰੀਏ। ਪਰ ਉਹ ਜ਼ਮਾਨੇ ਐਸੇ ਸਨ ਕਿ ਬੱਚੀਆਂ ਨੂੰ ਬੜਾ ਸਖਤੀ ਨਾਲ ਮਨਾ ਕੀਤਾ ਜਾਂਦਾ ਸੀ ਕਿ ਬੁੱਲਾਂ 'ਤੇ ਸੁਰਖੀ ਨਹੀਂ ਲਾਣੀ। ਅਤੇ ਫਿਰ ਸਾਡੇ ਕੋਲ ਲੈ ਦੇ ਕੇ ਬਚਦੇ ਹੀ ਦੰਦਾਸਾ ਸੀ, ਹੁਣ ਹੋਰ ਕੀ ਅਸੀਂ ਕਰੀਏ। ਅਤੇ ਅਸੀਂ ਫਿਰ ਉਹ ਨਾ ਸੱਕ ਲੈ ਕੇ ਮਲ ਕੇ ਕੁਛ ਲੋਕ ਜਿਹੜੇ ਕਲਰ ਨਹੀਂ ਚਾਹੁੰਦੇ ਉਹ ਲੋਕ ਤੇ ਜਿਹੜੇ ਨਾ ਫਿਰ ਕਲਰ ਉਹਨੂੰ ਭਿਓ ਦਿੰਦੇ ਹੁੰਦੇ ਸਨ ਟੁਕੜੇ ਨੂੰ, ਸੱਕ ਦਾ ਟੁਕੜਾ ਕੱਟ ਕੇ ਉਹਨੂੰ ਭਿਓ ਦੇਣਾ ਅਤੇ ਫਿਰ ਉਹ ਪਾਣੀ ਵਿੱਚ ਉਹਦਾ ਰੰਗ ਜ਼ਿਆਦਾ ਨਿਕਲ ਜਾਂਦਾ ਸੀ, ਨਰਮ ਵੀ ਹੋ ਜਾਂਦਾ ਸੀ, ਔਰ ਫਿਰ ਉਹਨੂੰ ਕਰ ਲੈਂਦੇ ਸਨ। ਪਰ ਸਾਡੇ ਵਰਗੇ ਜਿਹੜੇ ਉਹ ਚਾਹੁੰਦੇ ਸਨ ਕਿ ਰੰਗ ਸਾਡੇ ਬੁੱਲਾਂ 'ਤੇ ਆਵੇ, ਅਤੇ ਫਿਰ ਅਸੀਂ ਉਹਨੂੰ ਮਲਦੇ ਹੁੰਦੇ ਸਾਂ, ਜ਼ੋਰ ਜ਼ੋਰ ਦੀ ਮਲਣਾ ਕਰਨਾ, ਔਰ ਬੁੱਲਾਂ 'ਤੇ ਡਾਰਕ ਕਲਰ ਦਾ ਬਰਾਊਨ ਬੁੱਲ ਹੋ ਜਾਂਦੇ ਸਨ, ਪਰ ਸਾਨੂੰ ਉਹ ਵੀ ਇੰਨੇ ਅੱਛੇ ਲੱਗਦੇ ਹੁੰਦੇ ਸਨ। ਉਹ ਫਿਰ ਉਹ ਦੂਸਰੇ ਦਿਨ ਹੋਂਠ ਪਪੜੀਆਂ ਬਣ ਜਾਣੀਆਂ। ਪਰ ਕਹਿੰਦੇ ਨਾ ਸ਼ੌਕ ਦਾ ਕੋਈ ਮੁੱਲ ਨਹੀਂ ਹੈ। ਅਤੇ ਉਹ ਹੁੰਦਾ ਕਿ ਉਹ ਉਮਰ ਐਸੀ ਹੁੰਦੀ ਹੈ ਕਿ ਸਾਨੂੰ ਸ਼ੌਕ ਹੁੰਦੇ ਸਨ ਕਿ ਅਸੀਂ ਜਿਹੜੇ ਨਾ ਕੁਛ ਲਾਈਏ। ਅਤੇ ਇਸ ਤਰ੍ਹਾਂ ਉਹ ਸੱਕ ਜਿਹੜਾ ਨਾ ਸਾਨੂੰ ਸਾਡੇ ਬਚਪਨ ਦੀ ਹਸੀਨ ਯਾਦਾਂ ਵਿੱਚੋਂ ਯਾਦ ਹੈ। ਔਰ ਸੱਕ ਦਾ ਹੁੰਦਾ ਸੀ ਕਿ ਲੰਮੀ ਜਿਹੀ ਉਹ ਮਿਲਦੀ ਹੁੰਦੀ ਸੀ, ਛਾਲ ਹੀ ਹੁੰਦੀ ਹੈ ਜ਼ਿਆਦਾ, ਮੇਰਾ ਖਿਆਲ ਅਖਰੋਟ ਦੇ ਦਰਖਤ ਦੀ ਸ਼ਾਇਦ ਕਹਿੰਦੇ ਨੇ। ਉਹਨੂੰ ਫਿਰ ਲਿਆ ਕੇ ਰੱਖ ਲਿਆ ਜਾਂਦਾ ਸੀ ਅਤੇ ਉਹਨੂੰ ਕੈਂਚੀ ਦੇ ਨਾਲ ਕੱਟ ਕੇ ਅਤੇ ਫਿਰ ਉਹਨੂੰ ਜਿਹੜਾ ਨਾ ਇਸਤੇਮਾਲ ਕਰ ਲਿਆ ਜਾਂਦਾ ਸੀ। ਤਾਂ ਕੈਂਚੀ ਵੀ ਜਿਹੜੀ ਹੁੰਦੀ ਵਿਚਾਰੀ ਆਪਣੀ ਕੈਂਚੀ ਛੁਪਾਉਂਦੇ ਫਿਰਦੇ ਸਨ ਕਿ ਖੁਦਾ ਨੂੰ ਮੰਨੋ ਮੇਰੀ ਕੱਪੜੇ ਕੱਟਣ ਵਾਲੀ ਕੈਂਚੀ ਨਾਲ ਤੁਸੀਂ ਕੀ ਸ਼ੈਵਾਂ ਕੱਟ ਦਿੰਦੇ ਹੋ। ਔਰ ਅਸੀਂ ਪਰ ਕੱਢ ਮਸ਼ੀਨ ਦਾ ਦਰਾਜ਼ ਹੁੰਦਾ ਸੀ ਉਹ 'ਚੋਂ ਕੱਢ ਕੇ, ਔਰ ਅਸੀਂ ਉਹ ਸੱਕ ਵੀ ਕੱਟ ਲੈਣਾ ਉਹਦਾ, ਹੋਰ ਵੀ ਕੋਈ ਗੱਤਾ ਛੱਤਾ ਕੋਈ ਸ਼ੈਵਾਂ। ਅੰਮੀ ਫਿਰ ਆਪਣੇ ਕੈਂਚੀ ਲੁਕਾਉਂਦੇ ਸਨ ਅਤੇ ਕੈਂਚੀ ਤੇਜ਼ ਕਰਨ ਵਾਲਾ ਆਉਂਦਾ ਹੁੰਦਾ ਸੀ, ਉਹਦੇ ਕੋਲ ਕੈਂਚੀ ਤੇਜ਼ ਕਰਵਾਈ ਜਾਂਦੀ ਸੀ। ਔਰ ਫਿਰ ਅੰਮੀ ਨੇ ਇੱਕ ਕੈਂਚੀ ਇੱਕ ਪੁਰਾਣੀ ਵਾਲੀ ਰੱਖ ਦਿੱਤੀ ਸੀ ਇੱਕ ਪਾਸੇ ਵੀ ਹੁਣ ਜਿਹੜੀ ਸ਼ਾਇਦ ਤੁਸੀਂ ਕੱਟਣੀ ਹੈ ਨਾ ਇਹਦੇ ਨਾਲ ਕੱਟਣੀ, ਮੇਰੀ ਕੱਪੜੇ ਕੱਟਣ ਵਾਲੀ ਕੈਂਚੀ ਨੂੰ ਹੱਥ ਨਾਲ ਲਾਈਓ, ਖੁੰਡੀ ਕਰ ਦਿੰਦੇ ਹੋ ਤੁਸੀਂ। ਅਤੇ ਇਸ ਤਰ੍ਹਾਂ ਅਸੀਂ ਕੈਂਚੀਆਂ ਵੀ ਸੱਕ ਕੱਟ ਕੇ ਖੁੰਡੀਆਂ ਕੀਤੀਆਂ ਅਤੇ ਬੁੱਲਾਂ 'ਤੇ ਸੱਕ ਵੀ ਮਲਿਆ। ਅਤੇ ਕੀ ਕਹਿੰਦੇ ਨੇ ਭਾਂਡੇ ਕਲੀ ਹੁੰਦੇ ਵੀ ਦੇਖੇ ਅਸੀਂ, ਬੰਦਰ ਤਮਾਸ਼ੇ ਵੀ ਦੇਖੇ। ਅਤੇ ਅਸੀਂ ਉਹ ਦੌਰ ਗੁਜ਼ਾਰਿਆ ਜ਼ਿੰਦਗੀ ਦਾ ਜਿਹੜਾ ਬਿਲਕੁਲ ਨਾ ਜਿਹੜਾ ਮਸਨੂਈ ਜ਼ਿੰਦਗੀ ਨਹੀਂ ਸੀ,
ਬਿਲਕੁਲ ਨੇਚਰ ਦੇ ਕਰੀਬ ਲੋਕ ਰਹਿੰਦੇ ਸਨ ਨਾ, ਉਹ ਸੀ। ਗਲੀਆਂ 'ਚ ਬੱਚਿਆਂ ਨੇ ਖੇਡਣਾ ਵੇ, ਉਹ ਕੋਈ ਉਹ ਨਹੀਂ ਹੁੰਦਾ ਸੀ ਕਿ ਤੁਸੀਂ ਤੁਹਾਡੇ ਪੈਰਾਂ 'ਚ ਜੁੱਤੀ ਹੈਗੀ ਹੈ ਕਿ ਨਹੀਂ, ਖੇਡ ਰਹੇ ਹੋ ਕਿ ਨਹੀਂ। ਕੰਡੇ ਬੜੇ ਚੁੱਭਦੇ ਹੁੰਦੇ ਸਨ ਜਦੋਂ ਅਸੀਂ ਪਕੜਨ ਪਕੜਾਈ ਖੇਡਦੇ ਸਨ, ਫੜਨੇ ਸਨ ਇੱਕ ਦੂਸਰੇ ਨੂੰ ਬੱਚੇ। ਉਹ ਜੁੱਤੀ ਵੀ ਲਾ ਦਿੰਦੇ ਹੁੰਦੇ ਸਨ ਕਿ ਤੇਜ਼ ਦੌੜਨਾ ਹੁੰਦਾ ਸੀ ਨਾ, ਉਸ ਜ਼ਮਾਨੇ ਫਿਰ ਜੁੱਤੀ ਵੀ ਲਾ ਦੇ, ਫਿਰ ਕੰਡਾ ਕਦੀ ਕਦੀ ਚੁੱਭ ਜਾਂਦਾ ਹੁੰਦਾ ਸੀ। ਕਾਂਟਾ ਲਗਾ ਤੇ ਉਹ ਕਾਂਟਾ ਵੀ ਕਦੀ ਲੱਗ ਜਾਂਦਾ ਹੁੰਦਾ ਸੀ, ਫਿਰ ਉਹ ਇੰਨਾ ਦਰਦ ਕਰਨਾ ਕੰਡਾ, ਫਿਰ ਉਹ ਨਿਕਲਦਾ ਨਹੀਂ ਸੀ, ਫਿਰ ਉਹ ਲੰਗੜਾਉਂਦੇ ਲੰਗੜਾਉਂਦੇ ਇਸ ਤਰ੍ਹਾਂ ਕਰਦੇ ਅੰਮੀ ਕੁਝ ਜਾਣਾ ਪੈਂਦਾ ਸੀ। ਫਿਰ ਉਹ ਕਹਿੰਦੇ ਜਦੋਂ ਤਕਲੀਫ ਹੁੰਦੀ ਹੈ ਉਦੋਂ ਮਾਂ ਹੀ ਯਾਦ ਆਉਂਦੀ ਹੈ, ਫਿਰ ਉਹ ਰੋਂਦੇ ਜਾਣਾ ਕਿ ਅੰਮੀ ਜੀ ਕੰਡਾ ਚੁੱਭ ਗਿਆ ਵੇ। ਤੇ ਉਹ ਫਿਰ ਫਿਰ ਥੋੜ੍ਹੀ ਡਾਂਟ ਵੀ ਪੈਂਦੀ ਹੁੰਦੀ ਸੀ। ਫਿਰ ਅੰਮੀ ਨੇ ਕਹਿਣਾ ਉਹ ਸੂਈ ਲੈ ਕੇ ਉਹ ਫਿਰ ਕੰਡਾ ਕੱਢਿਆ ਜਾਂਦਾ ਸੀ। ਉਹ ਫਿਰ ਇੰਨਾ ਦਰਦ ਕਰਦੇ, ਬਾਅਦ ਦਫਾ ਕੰਡਾ ਜ਼ਿਆਦਾ ਉੱਪਰ ਚਲਾ ਜਾਂਦਾ ਸੀ ਕਿ ਉਹ ਜ਼ਿਆਦਾ ਵੱਡਾ ਟੁੱਟ ਜਾਂਦਾ ਸੀ, ਉਹ ਅੰਦਰ ਜ਼ਿਆਦਾ ਗਹਿਰਾਈ 'ਚ ਚਲਾ ਜਾਂਦਾ ਸੀ। ਇੰਨੀ ਤਕਲੀਫ ਹੁੰਦੀ ਸੀ, ਪਰ ਉਹ ਫਿਰ ਸੂਈ ਨਾਲ ਕੱਢਣ ਵਾਲਾ ਕੰਮ ਨਹੀਂ ਹੁੰਦਾ ਸੀ। ਅਤੇ ਉਹ ਫਿਰ ਅੰਮੀ ਜਿਹੜੇ ਨੇ ਇਸ ਤਰ੍ਹਾਂ ਵੱਡੇ ਲੋਕ ਇਸ ਤਰ੍ਹਾਂ ਕਰਦੇ ਹੁੰਦੇ ਸਨ ਕਿ ਪਿਆਜ਼ ਲੈ ਕੇ ਪਿਆਜ਼ ਨੂੰ ਕੱਟ ਕੇ ਔਰ ਉਹਨੂੰ ਥੋੜ੍ਹਾ ਜਿਹਾ ਸੇਕਿਆ ਜਾਂਦਾ ਸੀ ਇਸ ਤਰ੍ਹਾਂ ਕਰਕੇ ਅੱਗ ਦੇ ਉੱਪਰ, ਔਰ ਫਿਰ ਉਹਨੂੰ ਜਿਹੜਾ ਉਸ ਜਗ੍ਹਾ 'ਤੇ ਰੱਖ ਕੇ ਉੱਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਸੀ। ਉਹ ਪਿਆਜ਼ ਦੇ ਅਸਰ ਦੇ ਨਾਲ ਕੁਝ ਅਸੀਂ ਇਸ ਤਰ੍ਹਾਂ ਕਿ ਫਿਰ ਉਹ ਕੰਡਾ ਜਿਹੜਾ ਨਰਮ ਹੋ ਕੇ ਖੁਦ ਹੀ ਕੁਝ ਘੰਟਿਆਂ ਬਾਅਦ ਲਾ ਕੇ ਦੇਖਣਾ ਨਾ, ਉਹ ਨੀਚੇ ਨੂੰ ਆਇਆ ਹੁੰਦਾ ਸੀ, ਔਰ ਫਿਰ ਉਹਨੂੰ ਫੜ ਕੇ ਕੱਢ ਦਿੱਤਾ ਜਾਂਦਾ ਸੀ। ਪਰ ਪੈਰ 2-4 ਦਿਨ ਬੜਾ ਦਰਦ ਕਰਦਾ ਸੀ। ਸੂਲਾਂ ਚੁੱਭੜੀਆਂ ਕਹਿੰਦੇ ਸਨ ਕਿ ਸੂਲ ਚੁੱਭ ਗਈ। ਅਤੇ ਕਾਂਟਾ ਵੀ ਕਿਹਾ ਜਾਂਦਾ ਸੀ। ਕਾਂਟਾ ਜਿਹੜਾ ਵੇ ਉਰਦੂ ਦਾ ਲਫ਼ਜ਼ ਹੈ, ਪਰ ਐਵੇਂ ਕੰਡਾ ਅਸੀਂ ਪੰਜਾਬੀ 'ਚ ਸਿੱਧਾ ਕਹਿੰਦੇ ਕੰਡਾ ਚੁੱਭ ਗਿਆ। ਲੇਕਿਨ ਅਸੀਂ ਜਦੋਂ ਆਪਣੇ ਖਾਲਾ ਦੇ ਪਿੰਡ ਜਾਂਦੇ ਹੁੰਦੇ ਸਾਂ ਅਤੇ ਉਹ ਕਹਿੰਦੇ ਸਨ ਸੂਲਾਂ ਤੋਂ ਬਚ ਕੇ ਚਲੋ। ਰਸਤਿਆਂ 'ਚ ਇੰਨੀਆਂ ਸੂਲਾਂ ਪਈਆਂ ਹੁੰਦੀਆਂ ਸਨ, ਪਰ ਐਵੇਂ ਕਿ ਲੋਕ ਉਹਨਾਂ ਰਸਤਿਆਂ 'ਤੇ ਹੀ ਚੱਲਦੇ ਸਨ ਕਿ ਉਹ ਜੜੀ ਬੂਟੀਆਂ ਇਸ ਤਰ੍ਹਾਂ ਉਗਾਉਂਦੀਆਂ ਸਨ, ਫਿਰ ਉਹ ਪਿੱਛੇ ਕਰਨਾ। ਬਾਅਦ ਦਫਾ ਤੁਸੀਂ ਜਾਂਦੇ ਸੋ ਤੁਹਾਡੇ ਕੱਪੜਿਆਂ ਨੂੰ ਵੀ ਕੰਡੇ ਲੱਗ ਜਾਂਦੇ ਹੁੰਦੇ ਸਨ। ਜਦੋਂ ਤੁਸੀਂ ਪਿੰਡਾਂ ਥਾਵਾਂ 'ਤੇ ਜਾਂਦੇ ਸੋ ਅਤੇ ਉਹ ਕੱਪੜਿਆਂ ਨੂੰ ਕੰਡੇ ਲੱਗ ਜਾਂਦੇ ਹੁੰਦੇ ਸਨ। ਉਹ ਕੈਸਾ ਦੌਰ ਸੀ ਕਿ ਇਨਸਾਨ ਜੇ ਉੱਥੇ ਜਾਂਦਾ ਸੀ ਖੇਤਾਂ ਵਿੱਚ, ਅਤੇ ਤਾਂ ਵੀ ਉੱਥੇ ਤਾਜ਼ੀ ਸਬਜ਼ੀਆਂ ਤੋੜ ਕੇ ਖਾ ਲੈਣੀਆਂ। ਅਤੇ ਉਹ ਨੇਚਰ ਦੇ ਨਜ਼ਦੀਕ ਲੋਕ ਰਹਿੰਦੇ ਸਨ। ਕਿਤੇ ਕੁੰਡੀ ਡੰਡਿਆਂ ਵਿੱਚ ਮਸਾਲਾ ਪੀਸਿਆ ਜਾ ਰਿਹਾ ਵੀ। ਹੁਣ ਇੰਨਾ ਮਸਨੂਈ ਦੌਰ 'ਚ ਅਸੀਂ ਜੀ ਰਹੇ ਨਾ, ਹਰ ਚੀਜ਼ ਵਾਸਤੇ ਸਾਨੂੰ ਚਾਹੀਦੀ ਹੈ। ਨਾ ਸਾਨੂੰ ਉਹ ਔਰਤਾਂ ਦਾ ਸਕਿਨ ਦੇ ਹਿਸਾਬ ਦੇ ਨਾਲ ਦੇਖੋ ਕਿ ਕੋਈ ਐਸੀ ਚੀਜ਼ ਨਹੀਂ ਹੁੰਦੀ ਸੀ ਜਿਹੜੀ ਚਾਟੀਆਂ ਰੜਕਣੀਆਂ ਨਾ, ਉਹਦੇ ਵਿੱਚੋਂ ਜਿਹੜਾ ਮੱਖਣ ਹੋਣਾ ਆਪਣੇ ਮੂੰਹ 'ਤੇ ਲਾ ਲੈਣਾ ਉਹਨਾਂ ਨੇ। ਉਹਨਾਂ ਦੀ ਸਕਿਨ ਦੇਖੋ ਕਿੰਨੀ ਅੱਛੀ ਸੀ। ਹੁਣ ਡਾਕਟਰ ਕਹਿੰਦੇ ਨੇ ਤੁਸੀਂ ਧੁੱਪ 'ਚ ਨਿਕਲੇ ਵੀ ਤੁਹਾਡਾ ਤੇ ਬੇੜੇ ਗਰਕ ਹੋ ਜਾਣੇ ਨੇ, ਤੁਸੀਂ ਜੇ ਧੁੱਪ 'ਚ ਨਿਕਲ ਗਏ। ਉਹ ਫਲਾਣੀ ਕਰੀਮ ਲਾਓ, ਸਨਸਕਰੀਨ ਲਾਓ, ਨਹੀਂ ਤਾਂ ਤੁਹਾਡਾ ਇਹ ਹੋ ਜਾਏਗਾ, ਤੁਹਾਡਾ ਉਹ ਹੋ ਜਾਏਗਾ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਜ਼ਮਾਨੇ ਕੈਸੇ ਸਨ ਕਿ ਅਸੀਂ ਸਾਰਾ ਦਿਨ ਧੁੱਪਾਂ ਵਿੱਚ ਖੇਲਦੇ ਹੁੰਦੇ ਸਾਂ। ਔਰ ਕੀ ਕਹਿੰਦੇ ਨੇ ਸਰਦੀਆਂ ਨੂੰ ਸਪੈਸ਼ਲੀ ਧੁੱਪ ਸੇਕੀ ਜਾਂਦੀ ਸੀ। ਗਰਮੀਆਂ 'ਚ ਵੀ ਲੋਕਾਂ ਨੇ ਆਪਣੇ ਕੰਮ ਕਾਜ ਕਰਨੇ ਨੇ, ਧੁੱਪਾਂ 'ਚ ਲੋਕ ਬੱਚੇ ਪੈਦਲ ਸਕੂਲ ਜਾਂਦੇ ਸਨ, ਪੈਦਲ ਆਉਂਦੇ ਸਨ। ਉਸ ਜ਼ਮਾਨੇ 'ਚ ਸਕਿਨ ਕਿਉਂ ਨਹੀਂ ਖਰਾਬ ਹੁੰਦੀ ਸੀ ਲੋਕਾਂ ਦੀ? ਬਸ ਇਹ $1 ਮਿਲੀਅਨ ਦਾ ਸਵਾਲ ਹੈ ਬਈ। ਇਹਦਾ ਕਿਸੇ ਨੂੰ ਜਵਾਬ ਪਤਾ ਹੋਵੇ ਤੇ ਮੈਨੂੰ ਵੀ ਦੱਸ ਦਈਓ। ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਨਾ ਤੇ ਮੈਨੂੰ ਵੀ ਦੱਸ ਦਈਓ ਕਿ ਉਹ ਐਸੇ ਜ਼ਮਾਨੇ ਸਨ ਕਿ ਜਿਹੜੇ ਕੋਈ ਪਰਵਾਹ ਨਹੀਂ ਹੁੰਦੀ ਸੀ। ਅੱਜ ਤੁਸੀਂ ਦੇਖੋ ਕਿ ਕੁਛ ਐਸਾ ਦੌਰ ਆ ਗਿਆ ਕਿ ਬੋਟੌਕਸ ਕਰਾ ਰਹੇ ਨੇ, ਫਿਲਰ ਕਰਵਾ ਲਏ ਨੇ, ਆਪਣੀ ਸ਼ਕਲਾਂ ਨੂੰ ਅੱਲਾ ਮਾਫੀ ਦੇਵੇ ਕਿ ਬਸ ਉਹ ਪਤਾ ਨਹੀਂ ਕੀ ਕਰਵਾ ਰਹੇ ਨੇ। ਕੁਦਰਤ ਦੇ ਅਮਲ ਨੂੰ ਤੁਸੀਂ ਰੋਕ ਨਹੀਂ ਸਕਦੇ ਹੋ। ਜਿਹੜਾ ਬੱਚਾ ਵੇ ਉਹਨੇ ਬੜਾ ਹੋਣਾ ਹੈ ਥੋੜ੍ਹਾ ਯੰਗ, ਫਿਰ ਉਸ ਤੋਂ ਬਾਅਦ ਭਰਪੂਰ ਜਵਾਨੀ, ਫਿਰ ਉਸ ਤੋਂ ਬਾਅਦ ਕੁਦਰਤ ਦਾ ਅਮਲ ਹੈ ਕਿ ਫਿਰ ਉਹ ਢਲਣਾ ਸ਼ੁਰੂ ਹੋ ਜਾਂਦਾ ਇਨਸਾਨ। ਅਤੇ ਉਹ ਇਸ ਚੀਜ਼ ਨੂੰ ਖੁਸ਼ ਦਿਲੀ ਦੇ ਨਾਲ ਕਬੂਲ ਕਰਨਾ ਚਾਹੀਦਾ ਜਿਵੇਂ ਅਸੀਂ ਕਰਦੇ ਪਏ ਹਾਂ, ਖੁਸ਼ ਦਿਲੀ ਦੇ ਨਾਲ ਕਬੂਲ ਕਰਨਾ ਚਾਹੀਦਾ ਬਈ। ਉਹਨੂੰ ਰੋਣੇ ਪਿੱਟਣੇ ਨਾ ਪਾਓ। ਅਤੇ ਉਹ ਇਹ ਫਿਲਰ ਅਤੇ ਇਹ ਚੀਜ਼ਾਂ ਮਸਨੂਈ ਜਿਹੜੀ ਤੁਸੀਂ ਖੂਬਸੂਰਤੀ ਪੈਦਾ ਕਰਦੇ ਹੋ, ਉਹ ਕੁਛ ਦਿਨ ਦੀ ਹੈ। ਕਿੰਨੇ ਦਿਨ ਤੁਸੀਂ ਉਹਨਾਂ ਦੇ ਸਹਾਰੇ 'ਤੇ ਕਰ ਲਓਗੇ, ਉਸ ਤੋਂ ਬਾਅਦ ਫਿਰ ਹੋਣਾ ਹੀ ਹੋਣਾ। ਜਿਹੜਾ ਕੁਦਰਤ ਦਾ ਅਮਲ ਹੈ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਹੋ। ਅਤੇ ਮੈਂ ਦੇਖ ਰਹੀ ਹਾਂ ਅੱਜ ਕੱਲ੍ਹ ਬੜੀ ਤਨਕੀਦ ਹੋ ਰਹੀ ਹੈ, ਜਿਹੜੀ ਐਕਟਰਸ ਵਗੈਰਾ ਕਰਵਾ ਰਹੀਆਂ ਨੇ, ਔਰ ਵਾਕਈ ਉਹਨਾਂ ਨੇ ਆਪਣੇ ਅੱਲਾ ਮਾਫੀ ਦੇਵੇ ਕਿ ਆਪਣੇ ਬਿਲਕੁਲ ਹੁਲੀਏ ਜਿਹੜੇ ਨੇ ਵਿਗਾੜ ਲਏ ਨੇ। ਕੁਛ ਇੰਜੈਕਸ਼ਨ ਲਗਵਾ ਕੇ ਲੋਕ ਆਪਣਾ ਤਬਾਹ ਕਰ ਰਹੇ ਨੇ। ਕੁਛ ਲੋਕ ਜਿਹੜੇ ਨੇ ਸਕਿਨ ਦਾ ਫਿਲਰ ਪਵਾ ਕੇ, ਉਹ ਸ਼ਕਲਾਂ ਹੀ ਅਲੱਗ ਲੱਗਦੀਆਂ। ਤੁਸੀਂ ਫੌਰਨ ਸ਼ਕਲ ਦੇਖਦੇ ਹੋ, ਮੋਟੇ ਬੁੱਲ ਔਰ ਐਸਾ ਫੁੱਲੀਆਂ ਗੱਲਾਂ, ਅਤੇ ਐਸਾ ਕਰਕੇ ਉਹ ਅਜੀਬ ਹੀ ਉਹ ਪਤਾ ਚੱਲ ਜਾਂਦਾ ਵੀ ਇਹਨੇ ਕੁਛ ਕਰਵਾਇਆ।
ਇਹਨੇ ਕੁਝ ਕਰਵਾਇਆ ਵੇ। ਤੇ ਉਹ ਕੀ ਕਹਿੰਦੇ ਨੇ, ਕਿਉਂ ਆਪਣੇ ਆਪ ਤੇ ਜ਼ੁਲਮ ਕਰਦੇ ਹੋ ਕਿ ਸਫਲਰ ਪਵਾਣੇ ਕਰਨੇ, ਇੱਕ ਕੁਦਰਤ ਦਾ ਅਮਲ ਹੈ, ਉਹਨੂੰ ਅਸੀਂ ਰੋਕ ਨਹੀਂ ਸਕਦੇ ਹਾਂ। ਤੇ ਬਈ ਹੁਣ ਇੰਨੀ ਤਕਰੀਰ ਮੈਂ ਕੀਤੀ, ਕਿੰਨੀਆਂ ਤੁਹਾਨੂੰ ਮੈਂ ਬਚਪਨ ਦੀਆਂ ਆਪਣੀਆਂ ਗੱਲਾਂ ਦੱਸੀਆਂ ਨੇ। ਤੇ ਕੱਲ੍ਹ ਇੱਕ ਅਸੀਂ ਤਜਰਬਾ ਕੀਤਾ ਸੀ ਮਹਿੰਦੀ ਦਾ, ਤੇ ਮੈਂ ਕਿਹਾ ਚਲੋ ਪਿਓ ਕੇ ਰੱਖੀਏ, ਹਾਲੇ ਤੱਕ ਮੈਂ ਲਾ ਕੇ ਨਹੀਂ ਦੇਖੀਏ ਕਿ ਵੀ ਇਹਨੂੰ ਮੈਂ ਲਾਉਂਦੀ ਤੇ ਫਿਰ ਥੋੜ੍ਹਾ ਪਤਾ ਚੱਲਦਾ ਕਿ ਵੀ ਇਹਦਾ ਕੀ ਰਿਜ਼ਲਟ ਕੀ ਨਿਕਲਿਆ। ਹੁਣ ਰਿਜ਼ਲਟ ਦਾ ਪਤਾ ਨਹੀਂ। ਇਹ ਅਸੀਂ ਸੈਰੀ ਨੂੰ ਬਰਤਨ ਧੋ ਕੇ ਰੱਖੇ ਸਨ, ਸੈਰੀ ਖਾਧੀ ਸੀ, ਨਾਲ ਹੀ ਅਸੀਂ ਅੱਛੇ ਬੱਚਿਆਂ ਦੀ ਤਰ੍ਹਾਂ ਭਾਂਡੇ ਛੰਡੇ ਧੋ ਕੇ ਨਾ ਤੇ ਫਿਰ ਅਸੀਂ ਕੀ ਕਹਿੰਦੇ ਨੇ ਨਮਾਜ਼ ਪੜ੍ਹਨੇ ਆ। ਤੇ ਚਲੋ ਜੀ ਮੈਂ ਇੱਥੇ ਰੱਖਦੀ ਹਾਂ, ਮੈਂ ਕਮੈਂਟ ਇੱਕ ਪੜ੍ਹਨਾ ਵੇ, ਤੁਹਾਨੂੰ ਪੜ੍ਹ ਕੇ ਸੁਣਾਉਣਾ ਵੇ, ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਚਲੋ ਜੀ ਮੈਂ ਬੈਠ ਗਈ ਹਾਂ, ਥੋੜ੍ਹੀ ਜਿਹੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਤੁਹਾਡੇ ਕਮੈਂਟਸ ਦੇ ਹਵਾਲੇ ਨਾਲ ਕਿ ਤੁਸੀਂ ਸਾਰਿਆਂ ਨੇ ਕਮੈਂਟ ਕੀਤਾ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਰੇ ਮੇਰੇ ਵਿਹੜੇ 'ਚ ਆ ਕੇ ਬੈਠਦੇ ਹੋ ਤੇ ਅਸੀਂ ਥੋੜ੍ਹੀ ਜਿਹੀ ਗੱਪਸ਼ਪ ਕਰ ਲੈਂਦੇ ਹਾਂ, ਹਲਕਾ ਫੁਲਕਾ ਜਿਹਾ ਇੱਕ ਦੂਸਰੇ ਨਾਲ ਮਜ਼ਾਕ ਕਰ ਲਿਆ, ਕੋਈ ਆਪਣੇ ਬਚਪਨ ਦੇ ਕਿੱਸੇ ਸ਼ੇਅਰ ਕਰ ਲਏ। ਤੇ ਇਸ ਤਰ੍ਹਾਂ ਫਿਰ ਆਵੇ ਕਿ ਥੋੜ੍ਹੀ ਦੇਰ ਲਈ ਅਸੀਂ ਇਹ ਗਮੀ ਜ਼ਿੰਦਗੀ ਕੁਛ ਤੋਂ ਦੇ ਮਸ਼ਵਰਾ, ਇੱਕ ਤਰਫ ਉਸਕਾ ਘਰ, ਇੱਕ ਤਰਫ ਮੈਂ ਕਦਾ, ਇੱਕ ਤਰਫ ਜਿਹੜਾ ਜ਼ਿੰਦਗੀ ਦੇ ਮਸਾਇਲ ਨੇ, ਦੂਸਰੇ ਪਾਸੇ YouTube ਵਿਹੜਾ ਵੀ ਸਾਡਾ, ਅਸੀਂ ਇਹ 'ਚ ਇਕੱਠੇ ਹੋ ਜਾਂਦੇ ਹਾਂ, ਆਪਣੇ ਬਚਪਨ ਦੀਆਂ ਯਾਦਾਂ ਔਰ ਚੀਜ਼ਾਂ ਆਪਣੀਆਂ ਇੱਕ ਦੂਸਰੇ ਨਾਲ ਅਸੀਂ ਸ਼ੇਅਰ ਕਰ ਲੈਂਦੇ ਹਾਂ। ਤੇ ਲੋ ਜੀ ਅਸੀਂ ਹੁਣ ਇੱਕ ਮੈਨੂੰ ਕਮੈਂਟ ਰੋਜ਼ਾਨਾ ਤੁਹਾਡੇ ਆਉਂਦੇ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਇਰਨਾ ਵਾਸਤੇ ਮੈਂ ਪੁੱਛਿਆ ਸੀ, ਇਰਨਾ ਦਾ ਵੀ ਕਮੈਂਟ ਆਇਆ ਕਿ ਬਈ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਕਿਹਾ ਕਿ ਵੀ ਮੈਂ ਥੋੜ੍ਹੀ ਰਮਜ਼ਾਨ ਦੀ ਮਸਰੂਫੀਅਤ ਦੀ ਵਜ੍ਹਾ ਦੇ ਨਾਲ ਬਿਜ਼ੀ ਹੋ ਗਈ ਹਾਂ, ਪਰ ਇਹ ਵੀ ਜਿਵੇਂ ਹੀ ਮੈਨੂੰ ਟਾਈਮ ਮਿਲਦਾ ਵੇ ਮੈਂ ਦੇਖਦੀ ਜ਼ਰੂਰ ਆ ਤੁਹਾਡਾ ਵਲੌਗ। ਹੈ ਵੀ ਕਿ ਐਸਾ ਨਹੀਂ ਕਿ ਮੈਂ ਤੁਹਾਨੂੰ ਛੱਡ ਦਿੱਤਾ, ਮੈਂ ਤੁਹਾਨੂੰ ਭੁੱਲੀ ਨਹੀਂ ਹਾਂ। ਬਹਰਹਾਲ ਹੈ ਵੀ ਕਿ ਕੁਛ ਮਸਰੂਫੀਅਤ ਐਸੀ ਚੱਲ ਰਹੀ ਹੈ, ਮੈਨੂੰ ਅੰਦਾਜ਼ਾ ਹੈਗਾ ਵੇ, ਕਿਉਂਕਿ ਰਮਜ਼ਾਨ ਮੁਬਾਰਕ ਵਿੱਚ ਹਰ ਬੰਦੇ ਦੀ ਰੂਟੀਨ ਜਿਹੜੀ ਹੈ ਨਾ ਉਹ ਚੇਂਜ ਹੋ ਜਾਂਦੀ ਹੈ। ਕਿਸੇ ਨੇ ਸੈਰੀ ਤੋਂ ਬਾਅਦ ਸੋਣਾ ਵੇ, ਕਿਸੇ ਨੇ ਦੁਪਹਿਰ ਨੂੰ ਜੌਬ ਤੋਂ ਆ ਕੇ ਥੋੜ੍ਹਾ ਜਿਹਾ ਲੇਟਣਾ ਵੇ, ਇਫਤਾਰੀ ਦੀ ਤਿਆਰੀ ਕਰਨੀ ਹੈ, ਬਹੁਤ ਜ਼ਿਆਦਾ ਕੰਮਕਾਜ ਹੁੰਦੇ ਨੇ। ਪਰ ਇਹ ਕਿ ਮਰਦ ਹਜ਼ਰਾਤ ਵਾਸਤੇ ਵੀ ਥੋੜ੍ਹਾ ਮੁਸ਼ਕਿਲ ਹੁੰਦਾ, ਉਹਨਾਂ ਨੂੰ ਵੀ ਡਿਊਟੀਆਂ, ਬੱਚਿਆਂ ਵਾਸਤੇ ਵੀ ਜਿਹੜੇ ਸਕੂਲ ਜਾਂਦੇ ਨੇ, ਤੇ ਉਹ ਮੈਨੂੰ ਅੰਦਾਜ਼ਾ ਹੈਗਾ ਵੇ। ਤੇ ਤੁਹਾਡੀ ਮੁਹੱਬਤਾਂ ਦਾ ਬੜਾ ਸ਼ੁਕਰੀਆ ਕਿ ਉਸ ਤੋਂ ਬਾਵਜੂਦ ਵੀ ਤੁਸੀਂ ਮੇਰੇ ਵਿਹੜੇ 'ਚ ਆਉਂਦੇ ਹੋ ਤੇ ਆ ਕੇ ਕਮੈਂਟ ਕਰਕੇ ਜਾਂਦੇ ਹੋ। ਸ਼ਮਾ ਨੇ ਵੀ ਉਸ ਹਵਾਲੇ ਨਾਲ ਕਮੈਂਟ ਕੀਤਾ ਕਿ ਵੀ ਨੇਚਰ ਜਿਹੜੀ ਹੈ ਨਾ, ਵਾਕਈ ਨੇਚਰ ਜੈਸੀ ਚੀਜ਼ ਕੋਈ ਨਹੀਂ ਹੈ, ਉਹ ਬਿਊਟੀ ਜਿਹੜੀ ਨੇਚਰ ਦੀ ਉਹ ਬਿਲਕੁਲ ਅਲੱਗ ਹੀ ਹੈ। ਬਹੁਤ ਸ਼ੁਕਰੀਆ ਸ਼ਮਾ ਕਿ ਤੁਸੀਂ ਸਾਡੇ ਵਿਹੜੇ 'ਚ ਆਉਂਦੇ ਹੋ ਇੰਨੀ ਮਸਰੂਫ ਲਾਈਫ ਤੋਂ ਬਾਵਜੂਦ ਵੀ। ਤੇ ਬਾਕੀ ਸਾਰੇ ਦੋਸਤਾਂ ਦਾ ਵੀ ਫਰਦਨ ਮੈਂ ਸ਼ੁਕਰੀਆ ਅਦਾ ਕਰਨੀ ਆ ਕਿ ਬੇਗਮ ਸ਼ਬੀਰ ਹੁਸੈਨ ਸਾਹਿਬ ਜਿਹੜੇ ਵੀ ਲਾਈਬਾਂ ਦੀ ਲਾਈਬਾਂ ਤਾਂ ਬਸ ਇੱਕ ਦਿਲ ਭੇਜ ਦਿੰਦੀ ਸਾਨੂੰ, ਤੇ ਅੱਲਾ ਅੱਲਾ ਖੈਰ ਸੱਲਾ। ਤੇ ਇਸ ਤਰ੍ਹਾਂ ਸਾਨੂੰ ਲੇਕਿਨ ਇੱਕ ਕੱਲ ਕਮੈਂਟ ਆਇਆ, ਤੁਹਾਡੇ ਕਮੈਂਟ ਆਉਂਦੇ ਨੇ, ਇੱਕ ਹਰਪ੍ਰੀਤ ਆਉਂਦੇ ਨੇ ਇੰਡੀਆ ਤੋਂ, ਉਹ ਬੜਾ ਵੱਡਾ ਕਰਦੇ ਨੇ ਕਮੈਂਟ, ਔਰ ਬੜਾ ਉਹਨਾਂ ਦੇ ਅਲਫਾਜ਼ ਵੀ ਐਸੇ ਹੁੰਦੇ ਨੇ ਕਿ ਬਈ ਬੜੇ ਦਿਲ ਕੋ ਛੂ ਲੈਣੇ ਵਾਲੇ, ਉਹ ਵੀ ਕਰਦੇ ਨੇ। ਤੇ ਇੱਕ ਸ਼ੀਲ ਕੌਰ ਵੀ ਆਉਂਦੇ ਸਨ, ਲੇਕਿਨ ਹੁਣ ਬਹੁਤ ਅਰਸਾ ਹੋ ਗਿਆ ਸ਼ੀਲ ਕੌਰ ਦਾ ਕਮੈਂਟ ਨਹੀਂ ਆਇਆ। ਸ਼ੀਲ ਕੌਰ ਕਹਿੰਦੇ ਸਨ ਕਿ ਮੈਂ ਇੱਕ ਟੀਚਰ ਹਾਂ ਔਰ ਮੈਂ ਤੁਹਾਡਾ ਦੇਖਣੀ ਹਾਂ, ਇੰਡੀਆ ਤੋਂ ਉਹਨਾਂ ਦਾ ਆਉਂਦਾ ਹੁੰਦਾ ਸੀ, ਲੇਕਿਨ ਕਾਫੀ ਅਰਸੇ ਤੋਂ ਉਹ ਵੀ ਨਹੀਂ ਆਏ। ਸ਼ਾਇਦ ਕੋਈ ਬਿਜ਼ੀ ਨੇ ਜਾਂ ਸਾਡੇ ਤੋਂ ਬਿਹਤਰ ਕੋਈ ਚੀਜ਼ ਉਹਨਾਂ ਨੂੰ ਮਿਲ ਗਈ ਹੈ। YouTube 'ਤੇ ਭਰਿਆ ਪਿਆ ਨਾ ਆਪਣੀ ਮਰਜ਼ੀ ਦੀਆਂ ਚੀਜ਼ਾਂ ਦੇਖਣ ਵਾਸਤੇ। ਤੇ ਖੈਰ ਮੈਂ ਮਜ਼ਾਕ ਕਰ ਰਹੀ ਹਾਂ, ਹੋ ਸਕਦਾ ਵੀ ਕੋਈ ਉਹਨਾਂ ਦੀ ਮਸਰੂਫੀਅਤ ਹੋਵੇ। ਲੇਕਿਨ ਇਹ ਇੱਕ ਕਮੈਂਟ ਆਇਆ ਸਰਬਜੀਤ ਕੌਰ ਦਾ, ਤੇ ਸਰਬਜੀਤ ਕੌਰ ਨੇ ਲਿਖਿਆ ਕਿ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਸਰਬਜੀਤ। ਤੇ ਉਹਨਾਂ ਕਿਹਾ ਕਿ ਅਸੀਂ ਪੰਜਾਬ ਇੰਡੀਆ ਤੋਂ ਰੋਜ਼ ਪੂਰੀ ਫੈਮਿਲੀ ਨਾਲ ਤੁਹਾਡਾ ਵਲੌਗ ਦੇਖਦੇ ਹਾਂ। ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਤੇ ਤੁਹਾਡਾ ਵਲੌਗ ਬਹੁਤ ਵਧੀਆ, ਮਤਲਬ ਬਹੁਤ ਅੱਛਾ ਹੁੰਦਾ ਵੇ। ਤੇ ਅੱਜ ਪਹਿਲੀ ਵਾਰ ਉਹਨਾਂ ਨੇ ਕਿਹਾ ਕਿ ਮੈਂ ਹੁਣ ਬਿਲਕੁਲ ਲਫ਼ਜ਼ ਬ ਲਫ਼ਜ਼ ਨਹੀਂ ਪੜ੍ਹ ਰਹੀ, ਮਤਲਬ ਥੋੜ੍ਹਾ ਤੁਹਾਨੂੰ ਮੁਖਤਸਰ ਕਰਕੇ ਸੁਣਾ ਰਹੀ ਹਾਂ ਆਪਣੇ ਅਲਫਾਜ਼ ਵਿੱਚ, ਕਿ ਅੱਜ ਪਹਿਲੀ ਵਾਰੀ ਅਸੀਂ ਜਿਹੜਾ ਨਾ ਮੈਂ ਤੁਹਾਨੂੰ ਕਮੈਂਟ ਕਰ ਰਹੀ ਹਾਂ। ਵਰਨਾ ਅਸੀਂ ਤੁਹਾਡਾ ਵਲੌਗ ਤਾਂ ਅਸੀਂ ਦੇਖਦੇ ਹਾਂ, ਲੇਕਿਨ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਤੁਹਾਡੇ, ਪਰ ਕਦੀ ਕਮੈਂਟ ਨਹੀਂ ਕੀਤਾ। ਤੇ ਅੱਜ ਜਿਹੜਾ ਫਸਟ ਟਾਈਮ ਤੁਹਾਨੂੰ ਕਮੈਂਟ ਕਰਨ ਲੱਗੀ ਹਾਂ। ਤੇ ਅਸੀਂ ਕੀ ਕਹਿੰਦੇ ਨੇ, ਅਸੀਂ ਕਦੀ ਕਿਸੇ ਨੂੰ ਕਮੈਂਟ ਨਹੀਂ ਕੀਤਾ ਬਈ, ਉਹਨਾਂ ਨੇ ਲਿਖਿਆ ਵੀ ਨਾਲ ਲਿਖਿਆ ਵੇ ਕਿ ਅਸੀਂ ਕਦੀ ਕਿਸੇ ਨੂੰ ਕਮੈਂਟ ਨਹੀਂ ਕੀਤਾ, ਬਸ ਤੁਹਾਨੂੰ ਅੱਜ ਪਹਿਲੀ ਵਾਰੀ ਕਰ ਰਹੇ ਹਾਂ। ਬਹੁਤ ਸ਼ੁਕਰੀਆ ਸਰਬਜੀਤ ਤੁਹਾਡਾ ਕਿ ਤੁਸੀਂ ਕਦੀ ਕਿਸੇ ਨੂੰ ਨਹੀਂ ਕੀਤਾ ਔਰ ਸਾਨੂੰ ਇਸ ਕਾਬਿਲ ਸਮਝਿਆ ਕਿ ਤੁਸੀਂ ਪਹਿਲੀ ਵਾਰੀ ਸਾਨੂੰ ਕਮੈਂਟ ਕੀਤਾ। ਤੇ ਉਹਨੇ ਕਿਹਾ ਤੁਹਾਡੇ ਵਲੌਗਸ ਮਿਲੀਅਨ ਵਿਊਜ਼ ਵਾਲੇ ਨੇ, ਵੀਡੀਓਜ਼ ਹੁੰਦੀਆਂ ਨੇ ਤੁਹਾਡੀਆਂ ਕਿ ਤੁਹਾਡੇ ਵਲੌਗਸ ਮਿਲੀਅਨ ਵਿਊਜ਼ ਆਣ ਤੇ ਤੁਸੀਂ ਵਧੀਆ ਜਿਹੜੇ ਵਧੀਆ ਓਰੀਜਨਲ ਨੇ,
ਤੇ ਉਹਨਾਂ ਨਾਲ ਬੈਸਟ ਵਿਸ਼ੇਸ ਭੇਜੀਆਂ ਨੇ। ਬਹੁਤ ਸ਼ੁਕਰੀਆ ਸਰਬਜੀਤ, ਤੁਸੀਂ ਕਹਿਤਾ ਮਿਲੀਅਨ ਜਿਹੜਾ ਵਿਊਜ਼ ਵਾਲੇ ਵਲੌਗ ਨੇ। ਬਸ ਯਕੀਨ ਮੰਨੋ ਦਿਲ ਇੰਨਾ ਖੁੱਲਾ ਹੋ ਗਿਆ, ਦਿਲ ਖੁਸ਼ ਹੋ ਗਿਆ ਕਿ ਤੁਸੀਂ ਇਹ ਸਮਝਦੇ ਹੋ ਨਾ, ਤੇ ਬਸ ਬਹੁਤ ਕੋਈ ਵੀ ਇੱਕ ਬੰਦਾ ਅਗਰ ਤੁਹਾਡੀ ਗੱਲ ਸੁਣ ਰਿਹਾ ਹੈ, ਤੁਹਾਨੂੰ ਮੁਹੱਬਤ ਦੇ ਰਿਹਾ, ਤੁਹਾਡੇ ਵਾਸਤੇ ਉਹ ਹੀ ਬਹੁਤ ਹੁੰਦਾ ਵਾ। ਬਹੁਤ ਸਾਰੇ ਹੋਣ ਤਾਂ ਹੋਰ ਜ਼ਿਆਦਾ ਅੱਛਾ ਹੈ, ਲੇਕਿਨ ਇਹ ਕੋਈ ਤਾਂ ਹੈ ਨਾ ਜਿਹੜਾ ਕਿ ਕਹਿੰਦੇ ਸਾਨੂੰ ਕਰ ਰਿਹਾ। ਤੁਸੀਂ ਤੁਹਾਡੀ ਬਹੁਤ ਸ਼ੁਕਰੀਆ ਕਿ ਤੁਸੀਂ ਕਦੀ ਕਿਸੇ ਨੂੰ ਕਮੈਂਟ ਨਹੀਂ ਕੀਤਾ ਪਰ ਮੈਨੂੰ ਕੀਤਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਮੈਂ ਬੇਇੰਤਹਾ ਤੁਹਾਡੀ ਸ਼ੁਕਰਗੁਜ਼ਾਰ ਹਾਂ। ਇਹ ਗੱਲ ਨਹੀਂ ਹੈ ਕਿ ਤੁਸੀਂ ਮਤਲਬ ਕੀਤਾ ਕੋਈ ਤੁਸੀਂ ਅਨੋਖੀ ਗੱਲ ਕਰ ਦਿੱਤੀ ਹੈ। ਇੱਕ ਤਾਂ ਹੁੰਦਾ ਵੇ ਕਿ ਦੂਸਰੇ ਦੇਸ਼ ਤੋਂ ਤੁਹਾਨੂੰ ਕੋਈ ਪੈਗਾਮ ਆਉਣਾ, ਤੁਹਾਡੇ ਲਈ ਕੋਈ ਮੈਸੇਜ ਆਉਣਾ YouTube ਜ਼ਰੀਆ ਵੇ ਕਿ ਸਾਰਿਆਂ ਨੂੰ ਸਾਨੂੰ ਮਿਲਾਉਂਦਾ ਵੇ, ਤੁਸੀਂ ਕਿੱਥੇ ਕਿੱਥੇ ਅਸੀਂ ਰਹਿੰਦੇ ਹਾਂ ਕਮੈਂਟ ਕਰਦੇ ਹੋ। ਔਰ ਦੂਸਰਾ ਵੇ ਕਿ ਤੁਸੀਂ ਕੀ ਕਹਿੰਦੇ ਨੇ ਪੰਜਾਬੀ ਜ਼ੁਬਾਨ ਨੂੰ ਪਸੰਦ ਕੀਤਾ। ਪੰਜਾਬੀ ਜ਼ਾਰੇ ਮਾਂ ਬੋਲੀ ਹੈ ਸਾਡੀ, ਅਤੇ ਉਹ ਫਿਰ ਉਸ ਹਵਾਲੇ ਦੇ ਨਾਲ ਵੀ ਇਨਸਾਨ ਨੂੰ ਜ਼ਰਾ ਬੜਾ ਖੁਸ਼ੀ ਹੁੰਦੀ ਹੈ ਕਿ ਅਗਰ ਪੰਜਾਬੀ ਜ਼ੁਬਾਨ ਨੂੰ ਅੱਛਾ ਸਮਝਦੇ ਹੋ ਤਾਂ ਸਮਝਦੇ ਹੋ ਕਿ ਚੰਗੀ ਬੋਲਣੀ ਆ। ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਜਿਹੜਾ ਨਾ ਇੰਨਾ ਅੱਛਾ ਕਮੈਂਟ ਕੀਤਾ ਨਾ, ਤੇ ਮੈਂ ਕੀ ਕਹਿੰਦੇ ਨੇ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ। ਤੇ ਚਲੋ ਉਸੇ ਸ਼ੁਕਰਗੁਜ਼ਾਰੀ ਵਿੱਚ ਹੀ ਨਾ ਫਿਰ ਅਸੀਂ ਤੁਹਾਨੂੰ ਇੱਕ ਮੈਂ ਬੜਾ ਅੱਛਾ ਕੱਲ੍ਹ ਇੱਕ ਸ਼ੇਰ ਉਤਾਰ ਕੇ ਰੱਖਿਆ ਸੀ, ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ ਹੁਣ ਇਸ ਵੇਲੇ, ਤੇ ਮੈਂ ਉਤਾਰਿਆ ਸੀ ਤੁਹਾਡੇ ਵਾਸਤੇ। सुना देनी या यूं ही हर बात पे हंसने का बहाना आए, फिर वो मासूम सा बचपन का जमाना आए। काश लौटे मेरे पापा भी खिलौने लेकर, काश फिर से मेरे हाथों में खजाना आए। काश दुनिया की भी फितरत हो मेरी माँ जैसी, जब मैं बिन बात के रूठूं तो मनाना आए। यह बड़ी ज़बरदस्त मैनू लगी सी कि शेर तुहाडे वास्ते मैं रखे सन। ਤੇ ਬਸ ਅੱਲਾਹ ਪਾਕ ਜਿਹੜਾ ਨਾ ਆਪਣੇ ਹਬੀਬ ਦੇ ਸਦਕੇ ਵਿੱਚ ਸਾਡੇ ਸਾਰਿਆਂ ਦੀ ਜਿਹੜਾ ਨਾ ਸਾਰਿਆਂ ਲਈ ਆਸਾਨੀ ਕਰੀ। ਇਸ ਦੁਆ ਦੇ ਨਾਲ ਮੈਂ ਹੁਣੇ ख़त्म ਕਰਨੀ ਆਪਣਾ ਵਲੌਗ। ਤੇ ਬਾਕੀ ਹੁਣ ਦੇਖ ਲਓ, ਇਹ ਦੇਖ ਲਓ, ਮਜ਼ਦੂਰ ਕੇ ਮਾਥੇ ਪਰ ਮਿਹਨਤ ਕਾ ਪਸੀਨਾ ਹੈ। ਮਜ਼ਦੂਰ ਦੇ ਮੱਥੇ ਤੇ ਪਸੀਨੇ ਆਣੇ ਨੇ। ਮਜ਼ਦੂਰ ਨੇ ਇਹ ਜਿਹੜਾ ਚੁੱਕ ਕੇ ਇੱਥੇ ਰੱਖਣਾ ਹੈ, ਸਾਰੇ ਭਾਂਡੇ ਚੁੱਕਣੇ ਨੇ, ਤੇ ਸਾਰੇ ਕਟਿੰਗ ਕਟਾਂਗ ਕਰਕੇ ਸਾਰਾ ਕਾਊਂਟਰ ਸਾਫ਼ ਕਰਨਾ ਵੇ। ਔਰ ਉਸ ਤੋਂ ਬਾਅਦ ਮਜ਼ਦੂਰ ਨੇ ਵੀ ਕਲੀਨਿੰਗ ਵੀ ਕਰਨੀ। ਫਰਸ਼ ਵੀ ਬੜੇ ਗੰਦੇ ਹੋਏ ਨੇ, ਤੇ ਅੱਜ ਅਸੀਂ ਕਲੀਨਿੰਗ ਕਰਨੀ ਹੈ, ਤੇ ਫਿਰ ਨਾਲ ਨਾਲ ਅਸੀਂ ਨਮਾਜ਼ ਦਾ ਵੀ ਟਾਈਮ ਹੋ ਜਾਣਾ। ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ, ਤੇ ਇਸ ਤਰ੍ਹਾਂ ਹੀ ਅਸੀਂ ਮਿਲਦੇ ਰਹਾਂਗੇ। ਤੁਸੀਂ ਕੋਈ ਖਾਸ ਮੌਜੂ 'ਤੇ ਗੱਲ ਸੁਣਨਾ ਚਾਹੋ, ਗੱਲ ਕਰਨਾ ਚਾਹੋ, ਤੇ ਫਿਰ ਮੈਨੂੰ ਜ਼ਰੂਰ ਦੱਸਿਓ। ਅਸੀਂ ਰਮਜ਼ਾਨ ਤੋਂ ਬਾਅਦ ਜਿਹੜੀ ਅਸਲ ਸਾਡੀ ਬੈਠਕ ਲੱਗਣੀ ਹੈ ਨਾ, ਉਹ ਰਮਜ਼ਾਨ ਤੋਂ ਬਾਅਦ ਲੱਗਣੀ ਹੈ, ਕਿਉਂਕਿ ਰਮਜ਼ਾਨ ਵਿੱਚ ਤੇ ਸ਼ੈਤਾਨ ਕਹਿ ਦੇ, ਹੁਣ ਸ਼ੈਤਾਨ ਹੀ ਕਹਿ ਦੇ, ਤੇ ਫਿਰ ਇਸ ਰੰਗ ਤੇ ਨਹੀਂ ਲੱਗ ਸਕਦੇ ਨਾ। ਅਸੀਂ ਰਮਜ਼ਾਨ ਮੁਬਾਰਕ ਦੇ ਇਹਤਰਾਮ ਵਿੱਚ ਅਸੀਂ ਜਿਹੜਾ ਨਾ ਬਸ ਐਸਾ ਜ਼ਰਾ ਬੜੀ ਮੁਹਤਾਤ ਗੁਫ਼ਤਗੂ ਕਰਤੇ ਹੈ। ਤੇ ਉਸ ਤੋਂ ਬਾਅਦ ਤਾਂ ਫਿਰ ਅਸੀਂ ਵੀ ਥੋੜ੍ਹਾ ਜਿਹਾ ਕਰਾਂਗੇ ਸ਼ੁਗਲ ਮੇਲਾ ਅੱਛਾ ਜਿਹਾ ਲਾਵਾਂਗੇ, ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ 4 ਦਿਨ ਦੀ ਹੈ। ਤੇ ਉਹ ਫਿਰ ਐਵੇਂ ਕਿ ਜਿੰਨਾ ਅਸੀਂ ਹੱਸ ਬੋਲ ਕੇ ਇੱਕ ਦੂਸਰੇ ਨਾਲ ਗੁਜ਼ਾਰੀਏ, ਥੋੜ੍ਹੀ ਦੇਰ ਕੁਛ ਲਮਹੇ ਅਸੀਂ ਇੱਕ ਦੂਸਰੇ ਨਾਲ ਬੈਠ ਜਾਂਦੇ ਹਾਂ। ਮੈਨੂੰ ਤਾਂ ਕਮ ਅਜ਼ ਕਮ ਇਹੀ ਲੱਗਦਾ ਵੇ ਕਿ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਬੈਠ ਜਾਂਦੇ ਹਾਂ ਨਾ, ਤੇ ਉਹ ਫਿਰ ਬੜਾ ਚੰਗਾ ਟਾਈਮ ਲੰਘ ਜਾਂਦਾ ਸਾਡਾ। ਤੇ ਚਲੋ ਵੀ ਠੀਕ ਹੈ, ਅਸੀਂ ਹੁਣ ਚੁੱਕੀਏ ਆਪਣੇ ਭਾਂਡੇ ਛਾਂਡੇ ਤੇ ਆਪਣੇ ਕੰਮ ਕਾਜ ਨਿਪਟਾਈਏ, ਤੇ ਫਿਰ ਤੁਹਾਡੇ ਨਾਲ ਮਿਲਦੇ ਹਾਂ। ਅੱਲਾ ਹਾਫਿਜ਼। ਤੇ ਰੱਬ ਰਾਖਾ। ਤੇ ਤੁਹਾਡੀ ਕੌਮੀ ਡਿਊਟੀ ਸ਼ੁਰੂ ਹੋਣ ਲੱਗੀ ਹੁਣ ਕਿ ਤੁਸੀਂ ਛੇਤੀ ਛੇਤੀ ਸੋਹਣਾ ਜਿਹਾ ਕਮੈਂਟ ਕਰਨਾ ਹੈ, ਹਾਰਟ ਭੇਜਣੇ ਨੇ ਮੈਨੂੰ, ਔਰ $1 ਮਿਲੀਅਨ ਜਿਹੜਾ ਵਿਊਜ਼ ਵਾਲੇ ਵਲੌਗ ਨੂੰ ਤੁਸੀਂ ਪਸੰਦ ਜ਼ਰੂਰ ਕਰਨਾ ਵੇ, ਬਕੌਲ ਸਰਬਜੀਤ ਸਿੰਘ ਦੇ। ਤੇ ਬਹੁਤ ਸ਼ੁਕਰੀਆ ਜੀ ਸਿੰਘ ਰਹੀ ਕੌਰ, ਸਰਬਜੀਤ ਕੌਰ। ਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼। ਰਾਫੇ ਹਾਊਸ ਅਸੀਂ ਪਹੁੰਚ ਚੁੱਕੇ ਹਾਂ। ਰੋਜ਼ਾ ਖੁੱਲ੍ਹਣ 'ਚ ਬਸ ਕੁਛ ਹੀ ਲੰਮੇ ਬਾਕੀ ਨੇ, ਔਰ ਨਾਲ ਸਾਡਾ ਕੋਰਮਾ ਵੀ ਬਿਲਕੁਲ ਆਖਰੀ ਸਟੇਜ 'ਤੇ ਵੇ, ਥੋੜ੍ਹਾ ਜਿਹਾ ਹੋਰ ਪੱਕੇਗਾ ਔਰ ਤਿਆਰ ਹੋ ਜਾਏਗਾ। ਬੱਕਰੇ ਦਾ ਕੋਰਮਾ, ਜ਼ਬਰਦਸਤ ਖੁਸ਼ਬੂ, ਔਰ ਰੋਜ਼ੇ ਦੇ ਬਿਲਕੁਲ ਆਖਰੀ ਮਰਾਹਿਲ ਵੀ ਭੁੱਖ ਕਿਉਂ ਨਾ ਲੱਗੇ। ਤੇ ਟੇਬਲ 'ਤੇ ਬਰਤਨ ਵੀ ਜਿਹੜੇ ਨੇ ਲੱਗ ਗਏ ਨੇ, ਕੋਲਡ ਡਰਿੰਕ ਰੱਖ ਦਿੱਤੀਆਂ ਨੇ, ਤੇ ਨਾਲ ਨਾਲ ਸਮਾਨ ਆਉਣਾ ਸ਼ੁਰੂ ਹੋ ਜਾਏਗਾ ਰੋਜ਼ਾ ਇਫਤਾਰ ਦਾ। ਤੇ ਅਸੀਂ ਖਜੂਰ ਵੀ ਆ ਗਈ ਹੈ। ਖਜੂਰ ਤਾਂ ਵੀ ਬਹੁਤ ਜ਼ਰੂਰੀ ਆਈਟਮ ਹੈ ਨਾ ਰੋਜ਼ਾ ਖੋਲ੍ਹਣ ਵਾਸਤੇ, ਔਰ ਮੈਂ ਸਭ ਤੋਂ ਜ਼ਿਆਦਾ ਖਜੂਰਾਂ ਖਾਂਦੀ ਹਾਂ। ਤੇ ਇਹ ਤਾਂ ਰੋਜ਼ਾ ਖੁੱਲ੍ਹਣ ਤੋਂ ਬਾਅਦ ਚਾਹ ਦਾ ਚੱਲ ਰਿਹਾ ਦੌਰ, ਤੇ ਚਾਹ ਆ ਗਈ ਹੈ, ਵੱਡਾ ਸਾਰਾ ਚਾਹ ਦਾ ਕੱਪ,
ਤੇ ਨਾਲ ਟਰਕਿਸ਼ ਮਿਠਾਈ ਹੈ, ਬਕਲਾਵਾ ਹੈ, ਔਰ ਨਾਲ ਇਹ ਬਿਸਕਿਟ ਜਿਹੜੇ ਨਾ ਫਸਟ ਟਾਈਮ ਅਸੀਂ ਲੈ ਕੇ ਆਏ, ਬਹੁਤ ਹੀ ਜ਼ਬਰਦਸਤ ਤੇਲ ਵਾਲੇ ਬਿਸਕਿਟ, ਔਰ ਇੰਨਾ ਖਾਣ 'ਚ ਟੇਸਟੀ ਸਨ। ਫਸਟ ਟਾਈਮ ਟਰਾਈ ਕੀਤੇ ਅਸੀਂ, ਬਹੁਤ ਹੀ ਜ਼ਬਰਦਸਤ। ਤੇ ਨਾਲ ਬਿਸਕਿਟ ਖਾ ਰਹੇ ਹਾਂ, ਸਭ ਬੈਠੇ ਗੱਪਸ਼ਪ ਕਰ ਰਹੇ ਹਾਂ। ਖਾਣੇ ਤੋਂ ਬਾਅਦ ਸਾਰੇ ਅਸੀਂ ਫੈਮਿਲੀ ਇਕੱਠੇ ਹੋ ਕੇ ਦਿਨ ਭਰ ਦੇ ਜਿਹੜਾ ਨਾ ਇੱਕ ਦੂਸਰੇ ਨਾਲ ਗੱਪਸ਼ਪ ਕਰਨੇ ਆ। ਤੇ ਨੂਰ ਫਾਤਮਾ ਆਪਣੇ ਲੈ ਕੇ ਆਈ ਹੈ ਬਰਾਉਨੀਜ਼, ਤੇ ਉਹਨੇ ਬਰਾਉਨੀਜ਼ ਖਾਣੀ ਹੈ, ਤੇ ਉਹ ਆਪਣੀ ਕਟਿੰਗ ਕਰਨ ਲੱਗੀ ਹੈ ਕਿ ਉਹ ਮੈਨੂੰ ਪੁੱਛ ਰਹੀ ਸੀ ਕਿ ਤੁਸੀਂ ਖਾਣੀ ਹੈ। ਮੈਂ ਕਿਹਾ ਨਾ, ਮੈਂ ਨਹੀਂ ਖਾਂਦੀ ਬਈ, ਮੈਨੂੰ ਬਰਾਉਨੀਜ਼ ਨਹੀਂ ਇੰਨੀ ਅੱਛੀ ਪਸੰਦ ਨਹੀਂ ਹੈ। ਬਾਕੀ ਮੈਂ ਚੀਜ਼ਾਂ ਖਾ ਲੈਣੀਆਂ, ਮੈਂ ਬਿਸਕਿਟ ਖਾਦੇ ਔਰ ਚਾਹ ਪੀਤੀ, ਲੇਕਿਨ ਇਹ ਬੱਚੇ ਜਿਹੜੇ ਨੇ ਬਰਾਉਨੀਜ਼ ਦੇ ਬੜੇ ਸ਼ੌਕੀਨ ਨੇ। ਤੇ ਬਸ ਭਈ ਹੁਣ ਨੂਰ ਫਾਤਮਾ ਕੱਟ ਕੇ ਸਭ ਨੂੰ ਦੇਗੀ, ਔਰ ਫਿਰ ਜਿਹਨੇ ਜੋ ਚੀਜ਼ ਖਾਣੀ ਹੈ ਫਿਰ ਚਾਹ ਪੀਵਾਂਗੇ, ਔਰ ਚਾਹ ਪੀ ਕੇ ਫਿਰ ਬਸ ਵੀ ਸਾਰੇ ਫਿਰ ਨਮਾਜ਼ ਦਾ ਟਾਈਮ ਹੋ ਜਾਂਦਾ ਵੇ, ਤੇ ਸਾਰੇ ਆਪਣੇ ਆਪਣੇ ਠਿਕਾਣਿਆਂ 'ਤੇ ਪਹੁੰਚ ਜਾਂਦੇ ਨੇ। ਤੇ ਲੇਕਿਨ ਇਹ ਜਿਹੜੀ ਚਾਹ ਵੇ, ਦਿਨ ਭਰ ਤੋਂ ਬਾਅਦ ਜਿਹੜੀ ਚਾਹ ਮਿਲਦੀ ਏ ਬਈ, ਪਹਿਲਾ ਘੁੱਟ ਭਰਦੇ ਹੀ ਜਿਹੜਾ ਸਕੂਨ ਮਿਲਦਾ ਨਾ ਤਬੀਅਤ ਨੂੰ, ਓਏ ਹੋਏ ਹੋਏ ਹੋਏ, ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਕਿ ਪੂਰੇ ਦਿਨ ਤੋਂ ਬਾਅਦ ਤੁਸੀਂ ਖਾਣਾ ਖਾਂਦੇ ਹੋ, ਅਲਹਮਦੁਲਿਲਾ, ਸ਼ੁਕਰ ਹੈ, ਲੇਕਿਨ ਚਾਹ